व्यूअर्स वेलकम बैक इन प्रोग्राम। सो चौथे सैगमेंट ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੋਜ਼ਾਨਾ ਹੀ ਤਰ੍ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਕਸ਼ਮੀਰ ਨੂੰ ਲੈ ਕੇ ਕਈ ਪਾਸਿਓਂ ਅੱਡ-ਅੱਡ ਜੋ ਰਾਗ ਨੇ ਉਹ ਲਾਪੇ ਜਾ ਰਹੇ ਨੇ ਔਰ ਇਉਂ ਲੱਗਦਾ ਹੈ ਕਿ ਭਾਰਤੀ ਹਾਕਮਾਂ ਦੀ ਜੋ ਖੇਡ ਹੈ ਕਿਸੇ ਸੌਦੇਬਾਜ਼ੀ ਦੀ ਹੈ ਔਰ ਪਾਕਿਸਤਾਨ ਤੇ ਕਸ਼ਮੀਰੀਆਂ ਨੂੰ ਕਿਸੇ ਵੀ ਫਰੇਬਜ਼ਾਲ ਤੋਂ ਬਚਣ ਦੀ ਸਖਤ ਲੋੜ ਹੈ। ਸੋ ਇਸ ਬਾਰੇ ਗੱਲਬਾਤ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅਸੀਂ ਪੰਜਾਬ ਦੇ ਵਿੱਚ ਸੈਲ ਆਊਟ ਦੇਖਿਆ ਹੋਇਆ ਹੈ ਜੀ। ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਜਦੋਂ ਸਾਡੀ ਸਟਰਗਲ ਪੂਰੀ ਪੀਕ ਤੇ ਚਲੀ ਗਈ, ਸਾਰੀ ਸਿੱਖ ਕੌਮ ਨੇ ਕਿਹਾ ਵੀ ਡਨ ਵਿਦ ਹਿੰਦੂ ਇੰਡੀਆ, ਹੁਣ ਅਸੀਂ ਆਪਣਾ ਦੇਸ਼ ਖਾਲਿਸਤਾਨ ਬਣਾਉਣਾ ਹੈ। ਤੇ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੀ ਪਹਿਲੀ ਬਿਟਰੇਅਲ ਸਿੱਖਾਂ ਦੀ ਹੋਈ ਲੌਂਗੋਵਾਲ ਅਕੋਰਡ ਦੇ ਥੱਲੇ, ਉਹ 1985 ਦੇ ਵਿੱਚ ਲੌਂਗੋਵਾਲ ਔਰ ਰਾਜੀਵ ਗਾਂਧੀ ਦਾ ਅਕੋਰਡ, ਜਿਹਨੂੰ ਪੰਜਾਬ ਅਕੋਰਡ ਦਾ ਨਾਂ ਦਿੱਤਾ ਗਿਆ, ਪਰ ਉਹ ਇੱਕ ਸੈਲ ਆਊਟ ਸੀ। ਨਿਕਲਣਾ ਉਹਦੇ ਚੋਂ ਕੀ ਸੀ? ਹਾਲਾਂ ਉਦੋਂ ਇਹ ਬੜੇ ਲਾਈਟਰ ਵੇਨ 'ਚ ਸਾਰੇ ਗਲਿਆਰਿਆਂ ਦੇ ਵਿੱਚ ਤਾਕਤ ਦੇ ਕਿਹਾ ਜਾਂਦਾ ਸੀ ਕਿ ਜਿਹੜੀ ਜਦੋਂ ਸਮਝੌਤੇ ਤੇ ਦਸਤਖਤ ਹੋ ਗਏ, ਲੌਂਗੋਵਾਲ ਨੇ ਕਰ ਦਿੱਤੇ ਔਰ ਰਾਜੀਵ ਗਾਂਧੀ ਨੇ ਆਪਣੀ ਬੁਲੇਟ ਪ੍ਰੂਫ ਜੈਕਟ ਲਾਈ ਤੇ ਉਹਨੇ ਲੌਂਗੋਵਾਲ ਨੂੰ ਦੇਖ ਕੇ ਕਿਹਾ ਕਿ ਹੁਣ ਮੈਨੂੰ ਇਹਦੀ ਜ਼ਰੂਰਤ ਨਹੀਂ ਹੈ, ਹੁਣ ਤੈਨੂੰ ਇਹਦੀ ਜ਼ਰੂਰਤ ਹੈ। ਉਹਨੂੰ ਪਤਾ ਸੀ ਵੀ ਐਂਡ ਕੀ ਹੋਏਗਾ ਔਰ 20 ਦਿਨ ਦੇ ਵਿੱਚ ਲੌਂਗੋਵਾਲ ਜਿਹੜਾ ਉਹ ਮਾਰਿਆ ਗਿਆ, ਕਿਉਂਕਿ ਇਸ ਕਿਸਮ ਦੀ ਗਦਾਰੀ ਕਰਨ ਵਾਲਿਆਂ ਨੂੰ ਕੌਮ ਤਾਂ ਮਾਫ ਨਹੀਂ ਕਰਦੀ ਹੈ। ਪਰ ਉਸ ਸਾਰੇ ਦਾ ਨਤੀਜਾ ਕੀ ਹੋਇਆ ਕਿ ਇੱਕ ਡਿਫਰੈਂਟ ਜਿਹੜੀ ਹੈ ਉਹ ਡਿਵੀਜ਼ਨ ਦੀ ਲਾਈਨ ਸ਼ੁਰੂ ਹੋ ਗਈ ਔਰ ਉਸ ਚੋਂ ਜਿਹੜਾ ਅਸੀਂ ਲੜੇ ਸਾਡੇ ਸਿੰਘ, ਲੇਕਿਨ ਅੱਜ ਅਸੀਂ ਆ ਕੇ ਬੈਕ ਉੱਥੇ ਖੜੇ ਹਾਂ ਕਿ ਦੁਬਾਰਾ ਅਸੀਂ ਉਸ ਸਾਰੇ ਨੂੰ ਰਿਵਾਈਵ ਕਰ ਰਹੇ ਹਾਂ। ਮੈਂ ਸਮਝਦਾ ਵੀ ਜੋ ਕੁਝ ਭਾਰਤੀ ਹਾਕਮਾਂ ਨੇ ਆਈਨੀ ਗੁੰਡਾਗਰਦੀ 5 ਅਗਸਤ 2019 ਨੂੰ ਕੀਤੀ, ਉਹਨੇ ਕਸ਼ਮੀਰੀਆਂ ਦੇ ਕੇਸ ਨੂੰ ਰੀਬਿਲਡ ਕੀਤਾ। ਜਿਹੜੀਆਂ ਇਨ ਬਿਟਵੀਨ ਹਿਕਅਪ ਸੀ, 71 ਦੀ ਵਾਰ ਸੀ, ਉਸ ਬੰਗਲਾਦੇਸ਼ ਬਣਾ ਦਿੱਤਾ, ਬਾਈਲੈਟਰਲ ਹੋ ਗਿਆ, ਫਿਰ ਕਾਰਗਿਲ ਹੋ ਗਿਆ, ਉਸ ਸਾਰੇ ਚੋਂ ਹੁਣ ਇਹ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਭਾਵੇਂ ਦੁਨੀਆ ਦੀਆਂ ਪਾਵਰਸ ਆਪਣੇ ਤੌਰ ਤੇ ਨਾ ਆਏ, ਲੇਕਿਨ ਕਸ਼ਮੀਰ ਇਸ਼ੂ ਹਾਈਲਾਈਟ ਹੋਇਆ ਔਰ ਇਹਨੇ ਕਸ਼ਮੀਰੀਆਂ ਨੂੰ ਵੀ ਇਕਜੁੱਟ ਕਰ ਦਿੱਤਾ ਹੈ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਜਿਹੜੀਆਂ ਸਰਕਾਰ ਪੱਖੀ ਪਾਰਟੀਆਂ ਉਹਨਾਂ ਦੇ ਨਾਂ ਤੇ ਕੰਮ ਉਹ ਵੀ ਉਹਨਾਂ ਨੇ ਚੁੱਕ ਕੇ ਅੰਦਰ ਡੱਕ ਕੇ ਰੱਖੇ। ਹੁਣ ਇਹਦੀ ਕਿਤੇ ਨਾ ਕਿਤੇ ਮੈਨੂੰ ਇਹ ਸਮੈਲ ਹੋ ਰਿਹਾ ਵੀ ਕੋਈ ਸੈਲ ਆਊਟ ਦੀ ਗੱਲ ਚੱਲ ਰਹੀ ਹੈ। ਕੌਣ ਹੈ ਤੀਜੀ ਤਾਕਤ, ਵਿੱਚ ਕੀ ਕਰ ਰਹੀ ਹੈ? ਹਾਲਾਂ ਮੈਂ ਇਹਨੂੰ ਇੱਕ ਸੈਪਰੇਟ ਟੌਪਿਕ 'ਚ ਡਿਸਕਸ ਕਰਾਂਗਾ ਕਿ ਪਾਕਿਸਤਾਨ ਦੀ ਹਿਊਮਨ ਰਾਈਟਸ ਮਿਨਿਸਟਰ ਜਿਹੜੀ ਬੀਬੀ ਹੈ ਮਜ਼ਾਰੀ, ਉਸਨੇ ਪਿਛਲੇ ਦਿਨਾਂ 'ਚ ਕਿਹਾ ਕਿ ਜੀ ਅਸੀਂ ਜਿਹੜਾ ਗੁੱਡ ਫਰਾਈਡੇ ਐਗਰੀਮੈਂਟ ਆਇਰਿਸ਼ ਦੇ ਨਾਲ ਨਾਰਦਰਨ ਆਇਰਲੈਂਡ ਔਰ ਆਈਲੈਂਡ ਆਫ ਆਇਰਲੈਂਡ ਔਰ ਬ੍ਰਿਟਿਸ਼ ਗਵਰਨਮੈਂਟ ਦਾ ਕਸ਼ਮੀਰ ਮੁੱਦੇ ਤੇ ਦੇਖਿਆ ਜਾ ਸਕਦਾ ਹੈ। ਉਹਦੇ ਤੇ ਮੈਂ, ਕਿਉਂਕਿ ਇੱਕ ਡੀਟੇਲ ਟੌਪਿਕ ਹੈ, ਮੈਨੂੰ ਉਦੋਂ ਵੀ ਮੇਰਾ ਮੱਥਾ ਠਣਕਿਆ। ਮੈਂ ਕਿਹਾ ਵੀ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਤੁਹਾਡਾ ਇੱਕ ਸੇਫ ਕਿਲਾ ਹੈ, ਤੁਸੀਂ ਉਸ 'ਚ ਬੈਠੇ ਹੋ, ਕਿਉਂ ਤੁਸੀਂ ਬਾਹਰ ਨਿਕਲ ਕੇ ਜਿਹੜਾ ਖੱਜਲ ਖਰਾਬ ਹੋਣਾ ਚਾਹੁੰਦੇ ਹੋ? ਔਰ ਇਹ ਕਿੱਧਰੋਂ ਆ ਰਹੀਆਂ ਨੇ ਸੁਜੈਸ਼ਨਸ, ਕੀ ਹੈ? ਪਰ ਫਿਰ ਅਸੀਂ ਦੇਖਿਆ ਵੀ ਜਿਵੇਂ ਜਿਹੜੀਆਂ ਉੱਥੇ ਸੋ ਕਾਲਡ ਮੇਨ ਸਟ੍ਰੀਮ ਪਾਰਟੀਜ਼ ਨੇ, ਕਾਂਗਰਸ ਹੈ ਜੰਮੂ ਕਸ਼ਮੀਰ 'ਚ, ਫਾਰੂਕ ਅਬਦੁੱਲਾ ਦੀ ਪਾਰਟੀ, ਮਹਿਬੂਬਾ ਮੁਫਤੀ, ਉਹਨਾਂ ਦੀ ਕੱਲ ਅਸੀਂ ਪਰਸੋਂ ਗੱਲ ਕੀਤੀ ਸੀ, ਉਹਨਾਂ ਨੇ ਗੱਲ ਕੀਤੀ ਜੀ ਗੁਪਕਰ ਡੈਕਲੇਰੇਸ਼ਨ। ਹੁਣ ਇਹ ਗੁਪਕਰ ਡੈਕਲੇਰੇਸ਼ਨ ਕੀ ਹੈ ਕਿ ਜਦੋਂ 5 ਅਗਸਤ ਨੂੰ ਅਜੇ ਪਾਸ ਨਹੀਂ ਸੀ ਕੀਤਾ, ਸਮੈਲ ਉਹਨਾਂ ਨੂੰ ਹੋ ਗਿਆ ਸੀ, 3-4 ਅਗਸਤ ਨੂੰ ਉਹਨਾਂ ਨੇ ਜਿਹੜਾ ਗੁਪਕਰ ਜਿਹੜਾ ਆਫੀਸ਼ੀਅਲ ਰੈਜ਼ੀਡੈਂਸ ਸੀ ਜਿਹੜਾ ਫਾਰੂਕ ਅਬਦੁੱਲਾ ਦਾ, ਉਹਦੇ 'ਚ ਉਹਨਾਂ ਨੇ ਇੱਕ ਮੀਟਿੰਗ ਕੀਤੀ, ਜਿਹਦੀ ਪਿਕਚਰ ਵੀ ਦਰਸ਼ਕ ਦੇਖ ਸਕਦੇ ਨੇ, ਜਿਹਦੇ 'ਚ ਸਾਰੀਆਂ ਪਾਰਟੀਆਂ, ਇਹ 2019 ਦੀ ਗੱਲ ਹੀ ਮੈਂ ਕਰ ਰਿਹਾ, ਉਸ 'ਚ ਉਹਨਾਂ ਨੇ ਰਿਜ਼ੋਲਵ ਕੀਤਾ ਹੈ ਕਿ all parties would be united in their resolve to protect and defend the identity, autonomy, special status of Jammu and Kashmir against all attacks and onslaughts whatsoever. और अगे है the modification, abrogation of Article 35A, 370, unconstitutional delimitation or trifurcation of state would be an aggression against the people of Jammu, Kashmir and Ladakh. ਉਦੋਂ ਉਹਨਾਂ ਨੂੰ ਲੱਗਦਾ ਸੀ ਵੀ ਜੰਮੂ ਨੂੰ ਇਹਨਾਂ ਨੇ ਅੱਡ ਕਰ ਦੇਣਾ, ਲਦਾਖ ਨੂੰ ਅੱਡ ਕਰ ਦੇਣਾ, ਕਸ਼ਮੀਰ ਨੂੰ ਅੱਡ, ਸੋ ਟ੍ਰਾਈਫਰਕੇਸ਼ਨ ਦੀ ਗੱਲ ਹੋ ਰਹੀ ਸੀ। ਪਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਇਕੱਠੇ ਲੜਾਂਗੇ, ਇਹ ਸਾਰੀਆਂ ਪਾਰਟੀਆਂ ਇੱਕ ਪਲੇਟਫਾਰਮ ਤੇ, ਉਹਨਾਂ ਦੇ ਸਾਰਿਆਂ ਦੇ ਨਾਂ ਨੇ ਕੌਣ ਕੌਣ ਹੋਏ, ਇਹ ਸਾਲ ਪਹਿਲਾਂ ਦੀ ਹੈ। ਹੁਣ ਚੁੱਕ ਕੇ ਜਦੋਂ ਉਹਨਾਂ ਨੂੰ ਅੰਦਰ ਦੇ ਦਿੱਤਾ
ਔਰ ਸਾਰਾ ਹੋ ਗਿਆ। ਤਾਂ ਹੁਣ 2 ਦਿਨ ਪਹਿਲਾਂ ਇਹਨਾਂ ਸਾਰਿਆਂ ਨੇ ਮੀਟਿੰਗ ਕੀਤੀ ਦੁਬਾਰਾ। ਉਹਨਾਂ ਨੇ ਕਿਹਾ ਜੀ ਅਸੀਂ ਗੁਪਕਰ ਡੈਕਲੇਰੇਸ਼ਨ ਦੇ ਉੱਤੇ ਖੜੇ ਜੀ ਸਾਲ ਪਹਿਲਾਂ ਜੋ ਹੋਇਆ। ਹੁਣ ਮੈਂ ਅੱਜ ਹੀ ਡਾਕਟਰ ਗੁਲਾਮ ਨਬੀ ਫਾਈ ਦੀ ਪ੍ਰੈਸ ਰਿਲੀਜ਼ ਵੀ ਇਸ ਮੁੱਦੇ ਤੇ ਦੇਖ ਰਿਹਾ ਸੀ। ਉਹਨਾਂ ਨੇ ਕਿਹਾ ਗੁਪਕਰ ਡੈਕਲੇਰੇਸ਼ਨ ਐਨ ਐਬਸੋਲਿਊਟ ਫਾਲੇਸੀ। ਉਹਨੇ ਕਿਹਾ ਜੀ ਜਦੋਂ ਕਸ਼ਮੀਰੀ ਆਵਾਮ ਆਜ਼ਾਦੀ ਦੇ ਉੱਤੇ ਆ ਕੇ ਖਲੋ ਗਏ ਨੇ, ਜੀ ਕੋਈ ਵੀ ਤਾਕਤ ਬਿਲਕੁਲ ਕਿਵੇਂ ਗੁਪਕਰ ਇਸ ਡੈਕਲੇਰੇਸ਼ਨ ਦੀ ਗੱਲ ਕਰ ਸਕਦਾ। ਔਰ ਇਹਦੇ ਨਾਲ ਹੀ ਇੱਕ ਜਿਹੜੀ ਉਹਨਾਂ ਨੇ ਆਪਣੀ ਚਮਚਾ ਪਾਰਟੀ ਫਲੋਟ ਕੀਤੀ ਹੈ ਇੰਡੀਅਨ ਹਾਕਮਾਂ ਨੇ, ਕਸ਼ਮੀਰ ਆਪਣੀ ਪਾਰਟੀ ਦੇ ਨਾਂ ਥੱਲੇ, ਉਹਦਾ ਅਲਤਾਫ ਬੁਖਾਰੀ, ਉਹ ਕਹਿ ਰਿਹਾ ਗੁਪਕਰ ਡੈਕਲੇਰੇਸ਼ਨ ਸਿਗਨੇਟਰੀਜ਼ ਰਿਮੇਨਡ ਕਨਫਿਊਜ਼ਡ ਫॉर ਮੰਥਸ। ਕਈ ਮਹੀਨੇ ਕਨਫਿਊਜ਼ ਰਹੇ। ਉਹਨੇ ਕਿਹਾ ਜੀ ਅਸੀਂ ਤਾਂ ਅਜੇ ਨਹੀਂ ਆਰਟੀਕਲ 370 ਦੀ ਮੰਗ ਕਰਦੇ, ਅਸੀਂ ਸੁਪਰੀਮ ਕੋਰਟ ਤੇ ਫੇਥ ਕਰਦੇ ਹਾਂ। ਜੇ ਉਹ ਕਹਿਣਗੇ ਵੀ ਨਹੀਂ ਰਹਿਣਾ ਚਾਹੀਦਾ, ਕੋਈ ਗੱਲ ਨਹੀਂ, ਅਸੀਂ ਤਾਂ ਸਟੇਟ ਮੰਗਦੇ ਹਾਂ ਜੀ, ਸਟੇਟਹੁੱਡ ਰੀਸਟੋਰ ਕਰ ਦਿਓ। ਸੋ ਇਹ ਸਾਰੇ ਹੀ ਜਿਹੜੇ ਨੇ ਹੁਣ ਕਿਤੇ ਨਾ ਕਿਤੇ ਜਿਹੜੇ ਨੇ ਉਹ ਸੁਦਾਗਰ ਨੇ। ਬਿਲਕੁਲ ਹਰ ਇੱਕ ਨੇ ਝੋਲੀ ਅੱਡੀ ਹੋਈ ਹੈ ਕਿ ਮੇਰੇ ਵੀ ਕੁਝ ਪਾ ਦਿਓ ਸਿੱਕੇ, ਮੈਂ ਵਿਕਣ ਨੂੰ ਤਿਆਰ ਹਾਂ। ਲੇਕਿਨ ਜੇ ਪਾਕਿਸਤਾਨ ਵਾਲੇ ਪਾਸਿਓਂ ਜਾਂ ਇੰਟਰਨੈਸ਼ਨਲ ਕਸ਼ਮੀਰੀ ਲੀਡਰਸ਼ਿਪ ਇਸ ਨੁਆਂਸ ਨੂੰ ਨਹੀਂ ਸਮਝੇਗੀ ਔਰ ਇੱਕ ਤੋਂ ਬਾਅਦ ਇੱਕ ਕਿਸੇ ਨਾ ਕਿਸੇ ਇਹਨਾਂ ਦੀ ਇਸ ਕਿਸਮ ਦਾ ਸ਼ਿਕਾਰ ਹੋਏਗੀ, ਤੇ ਇਹ ਫਿਰ ਕਿਲੇ ਚੋਂ ਬਾਹਰ ਨਿਕਲਣਾ। ਮੈਂ ਸਮਝਦਾ ਵੀ ਹੁਣ ਜਿੰਨਾ ਕਸ਼ਮੀਰੀਆਂ ਨੇ ਜ਼ਬਰ ਸਿਆ, ਜਿਵੇਂ ਉਹਨਾਂ ਨੇ ਇਸ ਕੇਸ ਨੂੰ ਰੀਬਿਲਟ ਕੀਤਾ, ਹੁਣ ਸਿਰਫ ਤੇ ਸਿਰਫ ਮੰਗ ਜਿਹੜੀ ਹੈ ਉੱਥੇ ਵੀ ਇੱਥੇ ਵੀ ਇਹੀ ਹੋਣੀ ਚਾਹੀਦੀ ਹੈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਜਿਹੜਾ ਹੱਕ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਨੇ ਦਿੱਤਾ ਹੈ, ਤੇ ਜੇ ਇਹਦੇ ਨਾਲ ਕੋਈ ਛੇੜਛਾੜ ਕਰਦਾ ਤੇ ਫਿਰ ਉਸ ਤੇ ਅੱਖ ਰੱਖਣੀ ਚਾਹੀਦੀ ਹੈ ਕਿ ਕਿਤੇ ਨਾ ਕਿਤੇ ਉਹਨੇ ਆਪਣਾ ਮੁੱਲ ਪਵਾਇਆ ਹੈ ਤੇ ਕਿਤੇ ਨਾ ਕਿਤੇ ਸੌਦੇਬਾਜ਼ੀ ਹੋ ਰਹੀ ਹੈ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ ਤੇ ਵਿਚਾਰ ਕਰਦੇ ਹਾਂ। ਹੁਣ ਉਹਨਾਂ ਦੇ ਸ਼ਲੋਕ ਆਲਮੋਸਟ ਟੋਟਲ 130, ਕਿਉਂਕਿ ਜਿਹੜੇ ਗੁਰੂ ਸਾਹਿਬਾਨ ਨੇ ਵੀ ਰਚੇ ਉਹਨਾਂ ਨੂੰ ਹੀ ਸਮਰਪਿਤ ਕੀਤੇ ਨੇ। ਅਸੀਂ ਸਮਾਪਤੀ ਵੱਲ ਜਾ ਰਹੇ ਹਾਂ ਔਰ ਹੁਣ ਜਿਹੜੇ ਅਗਲੇ ਸ਼ਲੋਕ ਨੇ ਇਹ ਹੈ ਉਸੇ ਹੀ ਬਾਣੀ ਦੇ ਟਾਈਟਲ ਥੱਲੇ ਨੇ ਕਿ ਬਾਣੀ ਸ਼ੇਖ ਫਰੀਦ ਜੀਓ ਕੀ। ਲੇਕਿਨ ਇਹ ਜਿਹੜਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਜਿਸ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਹੀ ਐਟਰੀਬਿਊਟ ਕੀਤਾ ਔਰ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਹੀਂ ਹੈ, ਇਹ ਗੁਰੂ ਅਮਰਦਾਸ ਜੀ ਦਾ, ਤੀਸਰੇ ਪਾਤਸ਼ਾਹ ਦਾ। ਉਹਨਾਂ ਕਿਹਾ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ, ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਹੁਣ ਜ਼ਾਹਰ ਹੈ ਬਗਲੇ ਦਾ ਰੰਗ ਚਿੱਟਾ ਹੁੰਦਾ ਔਰ ਹੰਸ ਵੀ ਚਿੱਟੇ ਹੁੰਦੇ ਨੇ। ਹੰਸ ਅਸਮਾਨਾਂ ਦਾ ਪੰਛੀ ਹੈ ਪਰ ਉਹ ਪਾਣੀ ਦੇ ਵਿੱਚ ਵੀ ਚੁੱਭੀ ਮਾਰ ਕੇ ਨਿਕਲਦਾ ਔਰ ਬਗਲਾ ਪਾਣੀ ਦੇ ਵਿੱਚ ਜਿਹੜਾ ਉਹ ਵੜਦਾ ਨਹੀਂ ਹੈ, ਉਹਦੇ ਕੰਡੇ ਜਿਹੜਾ ਉੱਤੇ ਜਦੋਂ ਮੱਛੀ ਉੱਤੇ ਆਂਦੀ ਹੈ ਉਹਦੀ ਸਰਫੇਸ ਤੇ ਤਾਂ ਉਹਨੂੰ ਖਾਂਦਾ। ਹੁਣ ਹੰਸ ਜਿਹੜਾ ਹੈ ਉਹ ਪਾਣੀ ਦੇ ਵਿੱਚ ਤਰ ਰਿਹਾ ਤੇ ਬਗਲੇ ਨੂੰ ਵੀ ਆਇਆ ਕਿ ਵੀ ਇਹਦਾ ਵੀ ਮੈਂ ਵੀ ਮੇਰੇ ਇਹਦੇ ਵਰਗੀ ਮੇਰੀ ਸ਼ਕਲ ਹੈ, ਮੈਂ ਕਿਉਂ ਨਹੀਂ ਤੈਰ ਸਕਦਾ। ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ, ਬਗਲਿਆਂ ਨੂੰ ਵੀ ਚਾਅ ਆਇਆ ਵੀ ਅਸੀਂ ਕਿਉਂ ਨਹੀਂ ਤਰ ਸਕਦੇ। ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਓ, ਕਿ ਬਗਲੇ ਵਿੱਚ ਬੜੇ ਪਾਣੀ ਦੇ ਤਰਨ ਦੇ ਲਈ ਤੇ ਸਿਰ ਥੱਲੇ ਪੈਰ ਉੱਪਰ ਡੁੱਬ ਗਏ। ਹੁਣ ਇਹ ਰੂਹਾਨੀਅਤ ਦੇ ਪਾਂਧੀਆਂ ਲਈ ਹੈ ਕਿ ਇੱਕ ਉਹ ਨੇ ਜਿਹੜੇ ਸੱਚੇ ਸੁੱਚੇ ਗੁਣਾਂ ਦੇ ਨਾਲ ਸਰਸ਼ਾਰ ਨੇ, ਉਹ ਹੰਸ ਵਾਂਗ ਨੇ, ਉਹ ਅਸਮਾਨ 'ਚ ਤਾਰੀਆਂ ਲਾਉਂਦੇ ਨੇ, ਰੱਬ ਦੀ ਕੁਰਬਤ ਹੈ ਉਹਨਾਂ ਨੂੰ, ਉਹ ਦੁਨੀਆ ਤੋਂ ਬੇਨਿਆਜ਼ ਨੇ, ਬੇਪਰਵਾਹ ਨੇ। ਪਰ ਕਈ ਵਾਰ ਜਿਹੜੇ ਦੁਨੀਆ ਦੇ ਵਿੱਚ ਮਾਇਆ ਵਿਹੜੇ ਲੋਕ ਨੇ ਉਹ ਹੰਸ ਵਾਂਗ ਆਪਣਾ ਚਿੱਟਾ ਰੰਗ ਬਣਾ ਕੇ ਬਗਲੇ ਭਗਤ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹ ਇਹ ਦੱਸਦੇ ਨੇ ਵੀ ਸ਼ਾਇਦ ਉਹ ਵੀ ਰੂਹਾਨੀਅਤ ਦੇ ਪੂਰੇ ਮੁਜੱਸਮੇ ਬਣ ਗਏ ਨੇ, ਪਰ ਅਲਟੀਮੇਟਲੀ ਉਹਨਾਂ ਦੇ ਨਾਲ ਲੱਗਣਾ ਵੀ ਡੁੱਬਣਾ ਹੁੰਦਾ ਹੈ ਤੇ ਉਹਨਾਂ ਨੇ ਆਪ ਤਾਂ ਡੁੱਬਣਾ ਹੀ ਹੁੰਦਾ। ਔਰ ਅਗਲਾ ਸ਼ਲੋਕ ਜਿਹੜਾ ਇਸ ਗੱਲ ਵੱਲ ਕਰਦਾ ਹੈ ਕਿ ਭਾਈ ਕਦੇ ਇਸ ਕਿਸਮ ਦੇ ਬਗਲਿਆਂ ਦੇ ਨਾਲ ਹੰਸ ਸਮਝ ਕੇ ਸਾਂਝ ਨਾ ਪਾਇਓ, ਇਹਨਾਂ ਦੇ ਨਾਲ ਯਾਰੀ ਨਾ ਪਾਇਓ ਰੂਹਾਨੀਅਤ ਦੀ ਕਿ ਇਹ ਤੁਹਾਨੂੰ ਪਾਰ ਲਗਾਣਗੇ। ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ। ਕਿ ਮੈਂ ਤਾਂ ਸਮਝਿਆ ਸੀ ਕਿ ਇਹ ਹੰਸ ਹੈ ਤਾਂ ਹੀ ਮੈਂ ਸਾਥ ਕੀਤਾ, ਮੈਂ ਰੂਹਾਨੀਅਤ ਦੇ ਰਸਤੇ ਦਾ ਇਹਨੂੰ ਆਪਣਾ ਸਾਥੀ ਬਣਾਇਆ ਜਾਂ ਇਸ ਨੂੰ ਮੁਰਸ਼ਦ ਬਣਾਇਆ। ਮੈਂ ਜਾਣਿਆ
ਵੱਡ ਹੰਸ ਹੈ ਕਿ ਵੱਡਾ ਹੰਸ ਹੈ, ਪਰ ਇਹ ਤਾਂ ਜਿਹੜਾ ਕਿ ਬਗਲਾ ਹੀ ਨਿਕਲਿਆ। ਜੇ ਜਾਣਾ ਬਗ ਬੱਪੜਾ, ਜੇ ਮੈਂ ਜਾਣਦੀ ਜਾਂ ਮੈਂ ਇਹ ਰੂਹ ਦੀ ਗੱਲ ਹੈ, ਮੈਨੂੰ ਇਹ ਸਮਝ ਹੁੰਦੀ ਕਿ ਵੀ ਇਹ ਤਾਂ ਬਗਲਾ ਹੈ, ਜੀ ਜਨਮ ਨਾ ਭੇੜੀ ਅੰਗ, ਮੈਂ ਤਾਂ ਆਪਣੇ ਨੇੜੇ ਨਾ ਲੱਗਣ ਦਿੰਦੀ, ਆਪਣੀ ਰੂਹ ਜਿਹੜੀ ਹੈ ਇਸ ਨੂੰ ਮੈਂ ਆਪਣੇ ਨੇੜੇ ਨਾ ਆਣ ਦਿੰਦੀ। ਔਰ ਇਹ ਸਾਰੇ ਚੋਂ ਇਹ ਤਾਂ ਇਨਸਾਨੀ ਸੋਚ ਤੇ ਹੈ ਵੀ ਤੁਸੀਂ ਹੰਸਾਂ ਦੇ ਨਾਲ ਜਾਣਾ ਹੈ ਔਰ ਬਗਲਿਆਂ ਦੇ ਨਾਲ। ਪਰ ਨਾਲ ਦੀ ਨਾਲ ਫਿਰ ਅਸੀਂ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਅਲਟੀਮੇਟਲੀ ਸਭ ਕੁਝ ਰੱਬ ਦੀ ਰਹਿਮਤ ਦੇ ਉੱਤੇ ਛੱਡ ਦਿੰਦਾ ਹੈ। ਜੀ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੇ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਹੁਣ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਹੰਸ ਕੀ ਹੈ ਤੇ ਬਗਲਾ ਕੀ ਹੈ। ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੇ, ਕਿ ਜਿਸ ਦੇ ਉੱਤੇ ਰੱਬ ਦੀ ਨਜ਼ਰ ਹੋ ਜਾਏ ਉਹ ਫਿਰ ਬਗਲਾ ਹੀ ਹੰਸ ਬਣਨ ਦੀ ਸਮਰੱਥਾ ਨਹੀਂ ਰੱਖਦਾ। ਈਵਨ ਕਾਂ, ਹੁਣ ਬਗਲੇ ਦਾ ਤਾਂ ਘੱਟੋ ਘੱਟ ਰੰਗ ਤਾਂ ਚਿੱਟਾ ਹੈ, ਹੰਸ ਵਰਗਾ, ਕਾਂ ਤਾਂ ਪੱਕਾ ਕਾਲਾ ਹੈ। ਬਿਲਕੁਲ ਵੀ ਉਹ ਤਾਂ ਫਿਰ ਜੇ ਕਾਂ ਦੇ ਉੱਤੇ ਵੀ ਉਹਦੀ ਨਜ਼ਰ ਸਵੱਲੀ ਹੋ ਜਾਏ ਔਰ ਫਿਰ ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ, ਫਿਰ ਜਿਹੜਾ ਕਾਂ ਹੈ ਉਹ ਵੀ ਹੰਸ ਬਣ ਜਾਂਦਾ ਹੈ। ਮਤਲਬ ਇਹ ਹੈ ਕਿ ਅਸੀਂ ਜਿੰਨੇ ਮਰਜ਼ੀ ਮਾੜੇ ਕੰਮ ਕਰਦੇ ਹੋਈਏ, ਰੱਬ ਦੀ ਰਹਿਮਤ ਦੇ ਨਾਲ ਇੱਕ ਚੋਰ, ਇੱਕ ਡਾਕੂ, ਇੱਕ ਵਕਾਰੀ ਪੁਰਸ਼ ਵੀ ਰੱਬ ਦੇ ਰਸਤੇ ਤੇ ਤੁਰ ਸਕਦਾ ਹੈ। ਜਿਵੇਂ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਐਵਰੀ ਸੇਂਟ ਹੈਜ਼ ਏ ਪਾਸਟ ਜੀ ਬਿਲਕੁਲ, ਐਂਡ ਐਵਰੀ ਕ੍ਰਿਮੀਨਲ ਹੈਜ਼ ਏ ਫਿਊਚਰ, ਬਿਲਕੁਲ ਔਰ ਐਵਰੀ ਸਿਨਰ ਹੈਜ਼ ਏ ਫਿਊਚਰ। ਜੀ ਕਿ ਜਿਹੜਾ ਅੱਜ ਸੰਤ ਹੈ ਉਹਦਾ ਪਾਸਟ ਦੇਖੋ, ਹੋ ਸਕਦਾ ਉਹ ਕਿੰਨੇ ਪਾਪਾਂ ਚੋਂ ਨਿਕਲਿਆ ਔਰ ਉਹਨੇ ਛੱਡ ਛੜਾ ਕੇ ਰੱਬ ਦੀ ਰਹਿਮਤ ਹੋਈ ਤੇ ਉਹ ਫਕੀਰ ਹੋ ਗਿਆ। ਔਰ ਜਿਹੜਾ ਅੱਜ ਕ੍ਰਿਮੀਨਲ ਹੈ ਉਹ ਕੱਲ ਦਾ ਸੰਤ ਵੀ ਹੋ ਸਕਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਰੂਹਾਨੀਅਤ ਦਾ ਫਰਮਾਨ ਨੇ ਸਾਡੇ ਸਾਰਿਆਂ ਦੇ ਲਈ ਕਿ ਭਾਈ ਅਸੀਂ ਇਸ ਗੱਲ ਸੰਗਤ, ਜਦੋਂ ਅਸੀਂ ਬਗਲੇ ਨੂੰ ਇਹ ਜਿਹੜਾ ਉਹਦੀ ਸੰਗਤ ਨਾ ਕਰਨ ਦੀ ਐਡਵਾਈਸ ਹੈ ਕਿ ਹੰਸ ਹੀ ਪਛਾਣੋ ਕਿ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ, ਕਿ ਬਗ ਬੱਪੜੇ ਦੇ ਨੇੜੇ ਨਾ ਜਾਓ। ਇਹ ਜਦੋਂ ਅਸੀਂ ਸਤ ਸੰਗਤ ਦੀ ਗੱਲ ਕਰਦੇ ਹਾਂ, ਇੱਕ ਰੱਬ ਦੀ ਯਾਦ ਹੈ, ਪਰ ਰੱਬ ਦੀ ਯਾਦ ਦੇ ਲਈ ਰੱਬ ਨੂੰ ਪਿਆਰ ਕਰਨ ਵਾਲਿਆਂ ਦੀ ਸੰਗਤ, ਜਿਹੜੇ ਸੱਚੇ ਸੁੱਚੇ ਨੇ, ਜਦੋਂ ਤੁਸੀਂ ਕਾਮੀਆਂ, ਲੋਭੀਆਂ ਔਰ ਇਸ ਕਿਸਮ ਦੇ ਲੋਕਾਂ, ਹੰਕਾਰੀਆਂ ਦੀ ਸੰਗਤ 'ਚ ਰਹਿੰਦੇ ਹੋ ਤੇ ਫਿਰ ਉਹਦਾ ਤੁਸੀਂ ਅਸਰ ਵੀ ਕਬੂਲਦੇ ਹੋ। ਔਰ ਪੰਜਾਬੀ ਦਾ ਰਿਚ ਫਰੇਜ਼ ਹੈ ਕਿ ਗੁਆਂਢੀ ਦਾ ਰੂਪ ਭਾਵੇਂ ਨਾ ਆਏ, ਉਹਦੀ ਮੱਤ ਜ਼ਰੂਰ ਆ ਜਾਂਦੀ ਹੈ। ਮਤਲਬ ਇਹ ਵੀ ਹੁਣ ਗੁਆਂਢ ਤਾਂ ਤੁਹਾਡਾ ਗੁਆਂਢ ਹੈ, ਇਹ ਵੀ ਸੰਗਤ ਦੀ ਗੱਲ ਹੈ। ਔਰ ਰੱਬ ਰਹਿਮਤ ਕਰੇ ਕਿ ਰੱਬ ਸਾਨੂੰ ਉਹਨਾਂ ਦਾ ਹੀ ਸਾਥ ਦੇ। ਅਸੀਂ ਆਪਣੀ ਅਰਦਾਸ 2 ਵੇਲੇ ਮੰਗਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਕਿ ਹੇ ਰੱਬ, ਹੇ ਅਕਾਲ ਪੁਰਖ, ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਉਹੀ ਮੇਲ, ਸਹੀ ਪਿਆਰੇ ਮੇਲ ਜਿਹੜੇ ਤੇਰੇ ਪਿਆਰ 'ਚ ਨੇ, ਕਿ ਜਿਨ੍ਹਾਂ ਦੀ ਸੰਗਤ ਦੇ ਨਾਲ ਤੇਰੀ ਯਾਦ ਹੋਏ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਤੋਂ ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।